1979 ਵਿੱਚ ਲਈਆ ਤੋਂ ਸਿਵਲ ਡਿਪਲੋਮਾ ਕਰਨ ਲਈ ਲਾਹੌਰ ਆਉਣ ਵਾਲਾ ਤਾਲਿਬ ਇਲਮ ਅੰਡਰਵਰਲਡ ਦਾ ਡਾਨ ਕਿਵੇਂ ਬਣਿਆ। MSF ਦਾ ਚੇਅਰਮੈਨ ਮਗਰੋਂ ਜਿਵੇਂ ਉਹ ਪੂਰੇ ਪੰਜਾਬ ਦਾ ਮਾਲਕ ਬਣ ਗਿਆ ਸੀ। ਉਹਦੀ ਮਸ਼ਹੂਰੀ ਵੇਖ ਕੇ ਖਾਜਾ ਸਾਦ ਰਫੀਕ ਨੇ ਉਹਨੂੰ ਆਪਣੀ ਸੀਟ ਦੇ ਦਿੱਤੀ। ਅਰਸ਼ਦ ਅਮੀਨ ਚੌਧਰੀ ਨੇ ਆਬਦ ਚੌਧਰੀ ਨੂੰ ਕਿਉਂ ਕਤਲ ਕਰਾਇਆ, ਅਰਸ਼ਦ ਅਮੀਨ ਦਾ ਭਰਾ ਕਿਹਨੇ ਮਾਰਿਆ ਤੇ ਅਰਸ਼ਦ ਅਮੀਨ ਦਾ ਆਪਣਾ ਅੰਜਾਮ ਕੀ ਹੋਇਆ, ਇਹ ਸਭ ਕੁਝ ਅੱਜ ਦੇ ਵਿਲਾਗ ਵਿੱਚ। अस्सलाम वालेकुम नादरीन, बुलेखा TV ਦੇ ਨਾਲ ਮੈਂ ਆਜ਼ਮ ਤੌਕੀਰ। ਨਾਦਰੀਨ, ਪਾਕਿਸਤਾਨ ਦਾ ਸ਼ਹਿਰ ਲਾਹੌਰ ਇੱਕ ਇੰਜ ਦਾ ਸ਼ਹਿਰ ਹੈ ਜਿਨੇ ਆਪਣੇ ਵਾਸੀਆਂ ਦੇ ਨਾਲ ਨਾਲ ਆਉਣ ਵਾਲੇ ਪ੍ਰਾਹੁਣਿਆਂ ਨੂੰ ਵੀ ਉਨਾ ਹੀ ਨਾਂ ਦਿੱਤਾ ਤੇ ਉਨਾ ਹੀ ਮਕਾਨ ਤੇ ਉਨੀ ਮੁਹੱਬਤ ਦਿੱਤੀ। ਪਰ ਬਦਕਿਸਮਤੀ ਨਾਲ ਮਾਜ਼ੀ ਵਿੱਚ ਲਾਹੌਰ ਕਈ ਵਾਰੀ ਲੁੱਟਿਆ ਗਿਆ, ਕਈ ਵਾਰੀ ਉਜੜਿਆ ਤੇ ਕਈ ਵਾਰੀ ਵਸਿਆ। ਕਈ ਬੈਰੂਨੀ ਹਮਲਾਵਰਾਂ ਨੇ ਲਾਹੌਰ ਤੇ ਹਮਲਾ ਕੀਤਾ ਤੇ ਲਾਹੌਰ ਨੂੰ ਰੱਜ ਕੇ ਲੁੱਟਿਆ, ਪਰ ਉਹਨਾਂ ਹਮਲਾਵਰਾਂ ਦਾ ਤੇ ਹੁਣ ਨਾਂ ਵੀ ਨਹੀਂ ਹੈ। ਲੇਕਿਨ ਲਾਹੌਰ ਅੱਜ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਪਾਕਿਸਤਾਨ ਦੇ ਜੇ ਖੂਬਸੂਰਤ ਖਿੱਤੇ ਦੇ ਵਿੱਚ ਲਾਹੌਰ ਪਾਕਿਸਤਾਨ ਦੇ ਦਿਲ ਦੇ ਤੌਰ ਤੇ ਅੱਜ ਵੀ ਆਪਣੀ ਪੂਰੀ ਸ਼ਾਨੋ ਸ਼ੌਕਤ ਨਾਲ ਕਾਇਮੋ ਦਾਇਮ ਹੈ। ਔਰ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਇਸ ਖੂਬਸੂਰਤ ਸ਼ਹਿਰ ਨੂੰ ਇੰਜ ਹੀ ਕਾਇਮੋ ਦਾਇਮ ਰੱਖੇ। ਮੈਂ ਕਮਰ ਅਜਨਾਲਵੀ ਦਾ ਇੱਕ ਨਾਵਲ ਪੜ੍ਹਿਆ ਜਿਹਦਾ ਨਾਂ ਹੈ ਚਾਹੇ ਬਾਬਲ। ਚਾਹੇ ਬਾਬਲ ਬਾਰੇ ਕਮਰ ਅਜਨਾਲਵੀ ਇਹ ਲਿਖਦਾ ਵੇ ਕਿ ਉਸ ਸ਼ਹਿਰ ਨੂੰ ਅਰੂਸਲ ਬਲਾਦ ਆਖਿਆ ਜਾਂਦਾ ਸੀ। ਉਸ ਤੋਂ ਬਾਅਦ ਜਦੋਂ ਮੈਂ ਲਾਹੌਰ ਨੂੰ ਵੇਖਿਆ, ਇਹਦੀ ਸੈਰ ਕੀਤੀ, ਇਹਦੇ ਲੋਕਾਂ ਨਾਲ ਮਿਲਿਆ, ਇਹਦੀਆਂ ਗਲੀਆਂ ਤੇ ਬਾਜ਼ਾਰ ਵੇਖੇ, ਤੇ ਮੈਨੂੰ ਇੰਜ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਲਾਹੌਰ ਇੱਕ ਐਸਾ ਸ਼ਹਿਰ ਹੈ ਜਿਹਨੂੰ ਅਸੀਂ ਅਰੂਸਲ ਬਲਾਦ ਕਹਿ ਸਕਦੇ ਹਾਂ। ਖੈਰ, ਇਹ ਸਾਰੀ ਤਮਹੀਦ ਦੱਸਣ ਦਾ ਮਕਸਦ ਹੈ ਔਰ ਉਸ ਮਕਸਦ ਵੱਲ ਵੀ ਮੈਂ ਆਨਾ ਵਾਂ। ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਬਾਹਰੋਂ ਆਏ, ਪੂਰੇ ਪੰਜਾਬ ਤੋਂ, ਸਿੰਧ ਤੋਂ, ਦੂਜੇ ਜਿਹੜੇ ਸੂਬੇ ਨੇ ਉੱਥੋਂ ਵੀ ਆਏ। ਲਾਹੌਰ ਨੇ ਸਾਰਿਆਂ ਨੂੰ ਗੱਲ ਨਾਲ ਲਾਇਆ, ਸਾਰਿਆਂ ਨੂੰ ਨਾਂ ਦਿੱਤਾ, ਸਾਰਿਆਂ ਨੂੰ ਮੁਕਾਮ ਦਿੱਤਾ ਜਿੰਨੇ ਕੋ ਜੋਗਾ ਹੈ ਸੀ। ਇੰਜ ਦਾ ਹੀ ਇੱਕ ਬੰਦਾ ਜਿਹੜਾ ਲਾਹੌਰ ਤਾਲੀਮ ਹਾਸਲ ਕਰਨ ਲਈ ਆਇਆ ਸੀ ਔਰ ਲਾਹੌਰ ਦਾ ਹੀ ਹੋ ਕੇ ਰਹਿ ਗਿਆ ਔਰ ਲਾਹੌਰ ਨੇ ਉਹਨੂੰ ਬਹੁਤ ਵੱਡਾ ਨਾਂ ਦਿੱਤਾ, ਬਹੁਤ ਵੱਡਾ ਮੁਕਾਮ ਦਿੱਤਾ। ਉਹਦੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਔਰ ਇਸ ਸ਼ਖਸੀਅਤ ਦਾ ਨਾਂ ਹੈ ਅਰਸ਼ਦ ਅਮੀਨ ਚੌਧਰੀ। ਅਰਸ਼ਦ ਅਮੀਨ ਚੌਧਰੀ ਜਿਹਦੇ ਬਾਰੇ ਕਈ ਕਹਾਣੀਆਂ ਉਹਦੇ ਨਾਲ ਮਨਸੂਬ ਨੇ, ਕਈ ਅਫਸਾਨੇ ਉਹਦੇ ਨਾਲ ਮਨਸੂਬ ਨੇ ਔਰ ਝੂਠੀਆਂ ਸੱਚੀਆਂ ਕਈ ਕਹਾਣੀਆਂ ਨੇ। ਲੇਕਿਨ ਮੈਂ ਪੂਰੀ ਰਿਸਰਚ ਕੀਤੀ ਉਹਦੇ ਉੱਤੇ ਔਰ ख़ਾਸ ਕਰਕੇ ਉਹਦੇ ਭਰਾ ਦੇ ਮੂੰਹ 'ਚੋਂ, ਤਾਹਿਰ ਅਮੀਨ ਦੇ ਮੂੰਹ 'ਚ ਜੋ ਗੱਲ ਸੁਣੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹ ਲਾਹੌਰ ਕਿਉਂ ਆਇਆ, ਇੱਥੇ ਆ ਕੇ ਉਹਦਾ ਐਡਾ ਵੱਡਾ ਨਾਂ ਕਿਉਂ ਹੋ ਗਿਆ, ਕਿਹੜੇ ਕਿਹੜੇ ਲੋਕਾਂ ਨਾਲ ਉਹਦਾ ਰਾਬਤਾ ਸੀ ਡਾਇਰੈਕਟ। ਅੱਛਾ, ਬਹੁਤ ਸਾਰੇ ਲੋਕਾਂ ਨੇ ਉਹਦੇ 'ਤੇ ਵਿਲਾਗ ਵੀ ਕੀਤੇ। ਕਈਆਂ ਨੇ ਦੱਸਿਆ ਕਿ ਉਹਨੂੰ ਪਿਓ ਨੇ ਪੈਸੇ ਦਿੱਤੇ ਸਨ ਕਿ ਜਾ ਤੂੰ ਲਾਹੌਰੋਂ ਟਰੈਕਟਰ ਦਾ ਸਪੇਅਰ ਪਾਰਟ ਲੈ ਕੇ ਆ। ਕਈਆਂ ਨੇ ਕਿਹਾ ਕਿ ਉਹ ਲਾਹੌਰੋਂ ਟਰੈਕਟਰ ਖਰੀਦਣ ਆਇਆ ਸੀ, ਲੇਕਿਨ ਐਸਾ ਬਿਲਕੁਲ ਨਹੀਂ ਹੈ। ਹੁਣ ਮੈਂ ਤੁਹਾਨੂੰ ਉਹ ਸਟੋਰੀ ਸੁਣਾਉਣ ਲੱਗਾ ਵਾਂ ਜਿਹੜੀ ਉਹਦੇ ਭਰਾ ਨੇ ਦੱਸੀ ਹੈ, ਤਾਹਿਰ ਅਮੀਨ ਚੌਧਰੀ ਨੇ। ਅਰਸ਼ਦ ਅਮੀਨ ਚੌਧਰੀ ਲਈਏ ਦਾ ਰਹਿਣ ਵਾਲਾ, ਅਮੀਨ ਇਹਦੇ ਵਾਲਦ ਦਾ ਨਾਂ ਹੈ ਔਰ ਇਹ 4 ਭਰਾ ਸਨ ਜਿਨ੍ਹਾਂ ਦੇ ਵਿੱਚ ਅਰਸ਼ਦ ਅਮੀਨ ਔਰ ਉਹਦੇ ਇੱਕ ਭਰਾ ਦਾ ਨਾਂ ਸੀ ਖਾਲਿਦ ਅਮੀਨ, ਇੱਕ ਦਾ ਨਾਂ ਤਾਹਿਰ ਅਮੀਨ ਔਰ ਇੱਕ ਦਾ ਨਾਂ ਅਨਵਾਰੁਲ ਹਕ ਚੌਧਰੀ ਸੀ। ਇਹ 4 ਭਾਈ ਸਨ। ਇਹ ਲਾਹੌਰ ਦੇ ਵਿੱਚ 1979 ਵਿੱਚ ਆਉਂਦਾ ਵੇ ਔਰ ਆਂਦਾ ਵੇ ਤਾਲੀਮ ਹਾਸਲ ਕਰਨ ਲਈ ਸਿਵਲ ਡਿਪਲੋਮੇ ਲਈ। ਇਹਦਾ ਵਾਲਿਦ ਜਿਹੜਾ ਹੈਗਾ ਉਹ ਵੀ ਚੌਂਕੇ ਸਿਵਲ ਇੰਜੀਨੀਅਰ ਸੀ ਔਰ ਇਹੀ ਵਜ੍ਹਾ ਸੀ ਕਿ ਇਹ ਵੀ ਇਸ ਪਾਸੇ ਇਸ ਸ਼ੋਬੇ ਵੱਲ ਆਉਣਾ ਚਾਹ ਰਿਹਾ ਸੀ ਔਰ ਇਹ ਡਿਪਲੋਮਾ ਹਾਸਲ ਕਰਨ ਲਈ ਇਹਨੇ ਆ ਕੇ ਦਾਖਲਾ ਲਿਆ ਰੇਲਵੇ ਰੋਡ ਦੇ ਟੈਕਨੀਕਲ ਕਾਲਜ ਵਿੱਚ। ਅੱਛਾ, ਅਰਸ਼ਦ ਅਮੀਨ ਚੌਧਰੀ ਬੜੀ, ਉਹਦੀ ਸ਼ਖਸੀਅਤ ਬੜੀ ਜ਼ਬਰਦਸਤ ਸੀ, ਉੱਚਾ ਲੰਮਾ ਕੱਦ, ਸੋਹਣਾ ਜਵਾਨ ਨਜ਼ਰ ਆਉਂਦਾ ਸੀ ਔਰ ਉਹਨੂੰ ਇੱਕ ਸ਼ੌਕ ਸੀ ਔਰ ਉਹ ਸੀ ਸਿਆਸਤ ਦਾ ਸ਼ੌਕ। ਇਸੇ ਲਈ ਉਹਨੇ ਆਉਂਦੇ ਹੀ ਸਭ ਤੋਂ ਪਹਿਲੇ ਜਮੀਅਤ ਜੁਆਇਨ ਕਰ ਲਈ। ਉਹ ਦੌਰ ਇੰਜਦਾ ਸੀ ਕਿ ਜਦੋਂ ਤੁਲਬਾ ਦੀ ਸਿਆਸਤ ਜਿਹੜੀ ਹੈ ਬਹੁਤ ਜ਼ਿਆਦਾ ਅਰੂਜ 'ਤੇ ਸੀ। ਉਹ ਭਾਵੇਂ PSF ਹੋਵੇ, ਭਾਵੇਂ MSF ਹੋਵੇ, ਭਾਵੇਂ ਜਮੀਅਤ ਹੋਵੇ, ਤਾਲਿਬ ਇਲਮਾਂ ਦੀ ਸਿਆਸਤ ਬੜੇ ਅਰੂਜ 'ਤੇ ਸੀ ਔਰ ਉਹਨੇ ਆਉਂਦੇ ਹੀ ਆ ਕੇ ਤੇ ਜਮੀਅਤ ਜੁਆਇਨ ਕਰ ਲਈ। ਲੇਕਿਨ ਥੋੜ੍ਹੇ ਹੀ ਅਰਸੇ ਤੋਂ ਬਾਅਦ ਉਹਨੇ ਜਮੀਅਤ ਛੱਡ ਕੇ ਤੇ MSF ਜਿਹੜੀ ਹੈ ਉਹ ਜੁਆਇਨ ਕਰ ਲਈ ਹੈ। ਅੱਛਾ, ਜਦੋਂ ਉਹਨੇ MSF ਜੁਆਇਨ ਕੀਤੀ ਹੈ ਤੇ ਤਾਲਿਬ ਇਲਮਾਂ ਦੇ ਵਿੱਚ ਉਹ ਇੰਨੀ ਜਲਦੀ ਕੋ ਮਕਬੂਲ ਹੋ ਗਿਆ ਕਿ ਸਾਰੇ ਉਹਦੇ ਪਿੱਛੇ ਲੱਗ ਗਏ ਔਰ ਉਹਨਾਂ ਨੂੰ ਆਪਣਾ ਲੀਡਰ ਮੰਨ ਲਿਆ
ਉਹਨਾਂ ਦਿਨਾਂ ਵਿੱਚ MU ਕਾਲਜ ਦੇ ਵਿੱਚ ਆਬਦ ਚੌਧਰੀ ਔਰ ਆਤਫ ਚੌਧਰੀ ਇਹਨਾਂ ਦਾ ਬੜਾ ਨਾਂ ਬੋਲਦਾ ਸੀ। ਇਹ ਵੀ ਸਾਰੇ MSF ਵਿੱਚ ਹਸਣ। ਦਿਆਲ ਸਿੰਘ ਕਾਲਜ ਦੇ ਵਿੱਚ ਵੀ MSF ਜਿਹੜੀ ਉਹ ਬੜੇ ਜ਼ੋਰਾਂ ਸ਼ੋਰਾਂ ਤੇ ਉੱਤੇ ਸੀ। ਇਹਨੇ ਕੀ ਕੀਤਾ ਜਨਾਬ ਅਲੀ ਕਿ ਇਹਨੇ ਆਪਣਾ ਡੇਰਾ ਬਣਾਇਆ ਦਿਆਲ ਸਿੰਘ ਕਾਲਜ ਦੇ ਵਿੱਚ ਔਰ ਇਹਨੂੰ ਅੰਦਾਜ਼ਾ ਤੁਸੀਂ ਇਹਦੀ ਮਸ਼ਹੂਰੀ ਦਾ ਜਾਂ ਇਹਦੀ ਮਕਬੂਲੀਅਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ। ਉਹਨਾਂ ਦਿਨਾਂ ਖਾਜਾ ਸਾਦ ਰਫੀਕ ਸਾਹਿਬ ਜਿਹੜੇ ਨੇ ਇਹ ਪੰਜਾਬ ਦੇ ਮਰਕਜ਼ੀ ਸਦਰ ਹੁੰਦੇ ਸਨ MSF ਦੇ। ਉਹਨਾਂ ਆਪਣਾ ਉਹਦਾ ਛੱਡ ਕੇ ਤੇ MSF ਪੰਜਾਬ ਦਾ ਸਦਰ ਬਣਾ ਦਿੱਤਾ ਇਹਨੂੰ ਅਰਸ਼ਦ ਅਮੀਨ ਚੌਧਰੀ ਨੂੰ। ਖੈਰ ਇਹ ਹੁਣ ਸਮਾਂ ਹੈਗਾ 1980-81 ਦਾ ਜਦੋਂ ਇਹਨੂੰ ਸਦਰ ਬਣਾ ਦਿੱਤਾ ਗਿਆ। ਬਾਅਦ ਵਿੱਚ ਅਰਸ਼ਦ ਅਮੀਨ ਚੌਧਰੀ ਨੇ ਇਸ ਅਹੁਦੇ ਨੂੰ ਖ਼ਤਮ ਕਰਕੇ ਤੇ ਇੱਥੇ ਇਹਦੀ ਜਗ੍ਹਾ ਦੇ ਉੱਤੇ ਚੇਅਰਮੈਨ ਦਾ ਅਹੁਦਾ ਬਣਾ ਦਿੱਤਾ ਔਰ ਉਹ ਆਪ ਪੰਜਾਬ ਦਾ ਚੇਅਰਮੈਨ ਬਣ ਗਿਆ। ਹੁਣ ਉਹਦੇ ਤਾਲੁਕਾਤ ਦੇ ਹਵਾਲੇ ਨਾਲ ਅਗਰ ਮੈਂ ਦੱਸਾਂ ਤੇ ਖੁਸ਼ਕਿਸਮਤੀ ਜਿਹੜੀ ਹੈ ਔਰ ਕਿਸਮਤ ਦੀ ਦੇਵੀ ਇੰਨੀ ਕੋ ਮਿਹਰਬਾਨ ਸੀ ਅਰਸ਼ਦ ਅਮੀਨ ਚੌਧਰੀ ਦੇ ਉੱਤੇ ਕਿ ਤੁਲਬਾ ਸਿਆਸਤ ਦੇ ਵਿੱਚ ਐਡਾ ਤਗੜਾ ਬੰਦਾ ਹੁਣ ਤੱਕ ਕੋਈ ਨਹੀਂ ਹੋਇਆ। ਕਿਉਂ? ਵੇਲੇ ਦਾ ਵਜ਼ੀਰ ਆਜ਼ਮ ਖਾਹਿਸ਼ ਕਰਦਾ ਹੈ ਕਿ ਮੈਂ ਇਹਦੇ ਨਾਲ ਖਾਣਾ ਖਾਵਾਂ। ਵਜ਼ੀਰ ਆਲਾ ਮਨਜ਼ੂਰ ਵੱਟੂ ਉਹਨੂੰ ਮਿਲਣ ਲਈ ਦਿਆਲ ਸਿੰਘ ਕਾਲਜ ਆਉਂਦਾ ਸੀ। ਹੋਰ ਵੱਡੇ ਵੱਡੇ ਸਿਆਸਤਦਾਨ ਜਿਨ੍ਹਾਂ ਵਿੱਚ ਹਾਮਦ ਨਾਸਰ ਚੱਠਾ ਸ਼ਾਮਿਲ ਹੈ, ਜਿਨ੍ਹਾਂ 'ਚ ਰਿਆਜ਼ ਫਤਿਆਣਾ ਸ਼ਾਮਿਲ ਹੈ, ਇਹਨਾਂ ਨਾਲ ਉਹਦਾ ਕਰੀਬੀ ਤਾਲੁਕ ਸੀ ਔਰ ਹਰ ਵਕਤ ਦਾ ਉੱਠਣ ਬਹਿਣ ਸੀ। ਇਹਨਾਂ ਕੋ ਇਹਦਾ ਕੱਦ ਹੋ ਚੁੱਕਿਆ ਸੀ। ਅੱਛਾ MSF ਦੇ ਵਿੱਚ ਵੀ ਕੁਝ ਧੜੇਬੰਦੀਆਂ ਹੋਈਆਂ ਜਿਹਦਾ ਬਹੁਤ ਜ਼ਿਆਦਾ ਜਿਹੜਾ ਹੈ MSF ਨੂੰ ਨੁਕਸਾਨ ਵੀ ਹੋਇਆ। MU ਕਾਲਜ ਦੇ ਵਿੱਚ ਉਹਨਾਂ ਦਿਨਾਂ ਆਤਫ ਚੌਧਰੀ ਔਰ ਆਬਿਦ ਚੌਧਰੀ ਉਹਨਾਂ ਦਾ ਬੜਾ ਜ਼ੋਰ ਸੀ। ਇਹਦਾ ਵੀ ਆਬਿਦ ਚੌਧਰੀ ਨਾਲ ਬੜਾ ਅੱਛਾ ਤਲਕ ਬਣਦਾ ਵੇ ਜਿਹੜਾ ਬਾਅਦ ਵਿੱਚ ਕਿਸੇ ਗੱਲ ਤੋਂ ਵਿਗੜ ਜਾਂਦੇ ਨੇ ਆਪਸ ਵਿੱਚ ਔਰ ਵਿਗੜਨ ਤੋਂ ਬਾਅਦ ਅਰਸ਼ਦ ਅਮੀਨ ਚੌਧਰੀ ਜਿਹੜਾ ਉਹ ਆਬਿਦ ਚੌਧਰੀ ਨੂੰ ਕਤਲ ਕਰਾ ਦਿੰਦਾ ਹੈ। ਜਦੋਂ ਕਤਲ ਕਰਾ ਦਿੰਦਾ ਵੇ ਤੇ ਆਤਫ ਚੌਧਰੀ ਇਹਦੀ ਜਾਨ ਦਾ ਦੁਸ਼ਮਣ ਬਣ ਜਾਂਦਾ ਵੇ ਔਰ ਜ਼ਾਹਿਰ ਹੈ ਉਹ ਜਰਾਇਮ ਵਿੱਚ ਵੀ ਮੁਲਵਸ ਸੀ। ਉਸ ਤੋਂ ਬਾਅਦ ਉਹ ਇਸ਼ਤਿਹਾਰੀ ਹੋ ਜਾਂਦਾ ਹੈ। ਜਦੋਂ ਇਸ਼ਤਿਹਾਰੀ ਹੋ ਜਾਂਦਾ ਹੈ ਤੇ ਉਹਨੇ ਕਈ ਵਾਰੀ ਅਰਸ਼ਦ ਅਮੀਨ ਚੌਧਰੀ ਉੱਤੇ ਹਮਲੇ ਵੀ ਕੀਤੇ, ਅਟੈਕ ਕੀਤੇ ਇਹਨੂੰ ਮਾਰਨ ਵਾਸਤੇ ਔਰ ਆਬਿਦ ਚੌਧਰੀ ਦਾ ਬਦਲਾ ਲੈਣ ਵਾਸਤੇ, ਲੇਕਿਨ ਉਹ ਕਾਮਯਾਬ ਨਾ ਹੋ ਸਕਿਆ। ਬਾਅਦ ਦੇ ਵਿੱਚ ਆਤਫ ਚੌਧਰੀ ਗ੍ਰਿਫਤਾਰ ਹੁੰਦਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਉਹਨੂੰ ਮਾਰ ਦਿੱਤਾ ਜਾਂਦਾ ਹੈ। ਹੁਣ ਅਸੀਂ ਆਉਂਦੇ ਹਾਂ ਅਰਸ਼ਦ ਅਮੀਨ ਚੌਧਰੀ ਵੱਲ। ਅਰਸ਼ਦ ਅਮੀਨ ਚੌਧਰੀ ਦਾ ਦਿਆਲ ਸਿੰਘ ਕਾਲਜ ਦੇ ਵਿੱਚ ਡੇਰਾ ਸੀ ਔਰ ਰਿਹਾਇਸ਼ ਉਹਨੇ ਰੱਖੀ ਹੋਈ ਸੀ ਇੱਕ ਆਰਫ ਚੌਧਰੀ, ਉਹਦਾ ਇੱਕ ਬੜਾ ਅੱਛਾ ਦੋਸਤ ਸੀ। ਉਹਦਾ ਪੱਗਵਾਲ ਉਹ ਭਾਈ ਬਣਿਆ ਸੀ ਔਰ ਮੁਲਤਾਨ ਰੋਡ ਦੇ ਉੱਤੇ ਉਹਦੀ ਰਿਹਾਇਸ਼ ਸੀ। ਇਹਨਾਂ ਦੇ ਘਰ ਹੀ ਇਹ ਰਹਿੰਦਾ ਸੀ ਔਰ ਦੱਸਿਆ ਇਹਦੇ ਭਰਾ ਦੇ ਮੁਤਾਬਕ ਇਹ ਦੱਸਿਆ ਜਾਂਦਾ ਕਿ ਜਦੋਂ ਇਹਨੇ ਤੁਲਬਾ ਸਿਆਸਤ ਵਿੱਚ ਹਿੱਸਾ ਲਿਆ ਤੇ ਇਹਦਾ ਵਾਲਿਦ ਇਹਦੇ ਨਾਲ ਨਾਰਾਜ਼ ਹੋ ਗਿਆ। ਈਵਨ ਕਿ ਉਹਨੇ ਇਹਨੂੰ ਖਰਚਾ ਪਾਣੀ ਦੇਣਾ ਬੰਦ ਕਰ ਦਿੱਤਾ। ਉਹ ਇਸ ਚੀਜ਼ ਦੇ ਖਿਲਾਫ ਸੀ ਕਿ ਇਹ ਸਿਆਸਤ ਵਿੱਚ ਕਿਉਂ ਹਿੱਸਾ ਲੈ ਰਿਹਾ ਵੇ। ਇਹ ਪੜ੍ਹਨ ਵਾਸਤੇ ਗਿਆ ਵੇ, ਆਪਣਾ ਡਿਪਲੋਮਾ ਕਰੇ ਤੇ ਵਾਪਸ ਆਵੇ। ਵਾਲਦ ਨੇ ਇਹਦੇ ਨਾਲ ਕਦਾ ਤਲਕ ਕਰ ਲਿਆ ਸੀ, ਲੇਕਿਨ ਇਹਦੇ ਭਾਈ ਦੇ ਮੁਤਾਬਕ ਕਿ ਵਾਲਦਾ ਜਿਹੜੀ ਹੈ ਉਹ ਖਰਚਾ ਸਾਨੂੰ ਦਿੰਦੀ ਸੀ ਕਿ ਆਪਣੇ ਭਰਾ ਨੂੰ ਖਰਚਾ ਪਹੁੰਚਾਓ। ਇਹ ਰਹਿੰਦਾ ਸੀ ਆਬਦ ਆਰਫ ਚੌਧਰੀ ਦੇ ਘਰ ਰਹਿੰਦਾ ਸੀ ਔਰ ਆਰਫ ਚੌਧਰੀ ਜਿਹੜਾ ਹੈਗਾ ਉਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਮੁਲਤਾਨ ਰੋਡ ਦੇ ਉੱਤੇ ਰਹਿੰਦਾ ਸੀ। ਇਹ ਉਹਦੀ ਫੈਮਿਲੀ ਦਾ ਬਕਾਇਦਾ ਮੈਂਬਰ ਬਣ ਚੁੱਕਿਆ ਹੋਇਆ ਸੀ। ਉਹਦੀ ਮਾਂ ਨੂੰ ਆਪਣੀ ਮਾਂ ਕਹਿੰਦਾ ਸੀ, ਉਹਦੇ ਭਰਾਵਾਂ ਨੂੰ ਆਪਣੇ ਭਰਾ ਮੰਨਦਾ ਸੀ ਔਰ ਉਹਦੇ ਹੀ ਖਾਂਦਾ ਪੀਂਦਾ ਰਹਿੰਦਾ ਉੱਠਦਾ, ਲੇਕਿਨ ਡੇਰਾ ਇਹਦਾ ਦਿਆਲ ਸਿੰਘ ਕਾਲਜ ਦੇ ਵਿੱਚ ਸੀ। ਅੱਛਾ, ਹੁਣ ਇੱਕ ਟਰਨ ਪੁਆਇੰਟ ਆਉਂਦਾ ਹੈ। ਉਹ ਇਹ ਆਉਂਦਾ ਹੈ ਕਿ ਇਹਦਾ ਇੱਕ ਭਾਈ ਜਿਹੜਾ ਹੈ ਵੇ ਜਿਹਦਾ ਨਾਂ ਅਨਵਾਰੁਲ ਹੱਕ ਹੈ, ਉਹ ਆਉਂਦਾ ਇਹਨੂੰ ਮਿਲਣ ਵਾਸਤੇ ਲਾਹੌਰ। ਜਦੋਂ ਇਹਨੂੰ ਮਿਲਣ ਵਾਸਤੇ ਆਉਂਦਾ ਵੇ ਇੱਥੇ ਆ ਕੇ ਉਹ ਕੁਝ ਦਿਨ ਰਹਿੰਦਾ ਹੈ। ਰਹਿਣ ਤੋਂ ਬਾਅਦ ਉਹ ਕਹਿੰਦਾ ਕਿ ਲਓ ਭਾਜੀ ਮੈਂ ਤਾਂ ਹੁਣ ਵਾਪਸ ਲਈਏ ਜਾਣਾ ਵੇ। ਤੇ ਇਹ ਆਪਣੇ ਦੋਸਤ ਆਰਫ ਚੌਧਰੀ ਨੂੰ ਔਰ ਕੁਝ ਹੋਰ ਦੋਸਤ ਉਹਨਾਂ ਨੇ ਕਹਿੰਦਾ ਕਿ ਇਹ ਵਾਪਸ ਜਾਣ ਲੱਗਾ ਵੇ, ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨੂੰ ਨਾਲ ਲੈ ਜਾਓ ਪੈਨੋਰਾਮਾ ਸੈਂਟਰ ਤੇ। ਉਦੋਂ ਮੇਨ ਜਿਹੜਾ ਮਰਕਜ਼ ਹੈ ਨਾ ਖਰੀਦੋ ਫਰੋਖਤ ਦਾ, ਸ਼ਾਪਿੰਗ ਦਾ, ਇਹ ਬੜਾ ਵੱਡਾ ਮਰਕਜ਼ ਹੁੰਦਾ ਸੀ ਪੈਨੋਰਾਮਾ ਸੈਂਟਰ। ਹੁਣ ਤੇ ਬਹੁਤ ਜ਼ਿਆਦਾ ਮਰਾਕਜ਼ ਖੁੱਲ੍ਹ ਗਏ ਨੇ, ਲੇਕਿਨ ਉਦੋਂ ਪੈਨੋਰਾਮਾ ਹੀ ਸਭ ਤੋਂ ਵੱਡੀ ਜਗ੍ਹਾ ਹੁੰਦੀ ਸੀ। ਉਹ ਕਹਿੰਦਾ ਕਿ ਇਹਨੂੰ ਨਾਲ ਲੈ ਜਾਓ, ਕੋਈ ਪੈਂਟਾਂ ਸ਼ਰਟਾਂ ਜਾਂ ਜੋ ਕੁਝ ਵੀ ਇਹ ਲੈਣਾ ਚਾਹਵੇ ਇਹਨੂੰ ਉਹ ਖਰੀਦ ਕੇ ਦੇਣਾ। ਅੱਛਾ, ਉਹ ਹੁਣ ਹੁੰਦਾ ਹੈ ਵੇ ਕਿ ਇਸ ਤੋਂ ਪਹਿਲੇ ਇੱਕ ਛੋਟਾ ਜਿਹਾ ਵਾਕਿਆ ਮੈਂ ਦੱਸਦਾ ਜਾਵਾਂ। ਇਸ ਤੋਂ ਪਹਿਲੇ ਹੁੰਦਾ ਹੈ ਵੇ ਕਿ ਦਿਆਲ ਸਿੰਘ ਕਾਲਜ ਦੇ ਨਾਲ PWB ਦਾ ਦਫ਼ਤਰ ਹੈ ਔਰ ਹੁੰਦਾ ਹੈ ਵੇ ਕਿ ਕਾਲਜ ਦੇ ਕੁਝ ਲੜਕੇ ਉਸ ਦਫ਼ਤਰ ਜਾਂਦੇ ਨੇ ਤੇ ਉਹਨਾਂ ਦਾ ਉੱਥੇ ਝਗੜਾ ਹੋ ਜਾਂਦਾ ਹੈ। ਅਸ਼ਰਫ ਨਾਂ ਦਾ ਇੱਕ ਮੁੰਡਾ ਸੀ ਔਰ ਇੱਕ ਲੱਡਾ ਨਾਂ ਦਾ ਮੁੰਡਾ ਸੀ ਉਹਨਾਂ ਨਾਲ। ਖੈਰ ਉਹਦੇ 'ਚ ਮਾਰ ਕੁਟਾਈ ਵੀ ਹੁੰਦੀ ਹੈ ਔਰ ਉਹ ਵਾਪਸ ਕਾਲਜ ਆਉਂਦੇ ਨੇ। ਕਾਲਜ ਜਾ ਕੇ ਉਹ ਆਰਫ ਚੌਧਰੀ ਮੌਜੂਦ ਹੁੰਦਾ, ਉਹਨੂੰ ਆ ਕੇ ਦੱਸਦੇ ਨੇ ਕਿ ਸਾਡਾ ਉੱਥੇ ਝਗੜਾ ਹੋਇਆ ਔਰ ਸਾਡੀ ਬੜੀ ਇਨਸਲਟ ਹੋਈ ਹੈ PWB ਦੇ ਦਫ਼ਤਰ ਦੇ ਵਿੱਚ। ਆਰਫ ਚੌਧਰੀ ਕੀ ਕਰਦਾ ਵੇ ਕਿ ਗੰਨਾ ਲੈਂਦਾ ਹੈ, ਮੁੰਡੇ ਨਾਲ ਲੈਂਦਾ ਵੇ ਔਰ PWB ਦੇ ਦਫ਼ਤਰ ਚਲਾ ਜਾਂਦਾ ਵੇ। ਉੱਥੇ ਜਾ ਕੇ ਭੰਨ ਤੋੜ ਕਰਦੇ ਨੇ। ਉਸ ਤੋਂ ਬਾਅਦ ਉੱਥੇ ਫਾਇਰਿੰਗ ਕਰਦੇ ਨੇ, ਵਾਹ ਹੀ ਰੌਲਾ ਛੋਲਾ ਪੈਂਦਾ
ਪੈਂਦਾ ਵੇ ਤੇ ਵਾਪਸ ਆ ਜਾਂਦੇ ਨੇ। ਜਦੋਂ ਇਹ ਰੌਲਾ ਪੈਂਦਾ ਵੇ ਤੇ ਹੁਣ ਮੈਂ ਦੱਸਦਾ ਜਾਵਾਂ ਕਿ ਇਸ ਰੌਲੇ ਦੀ ਸੁਲ੍ਹਾ ਕਰਾਉਣ ਵਾਸਤੇ ਜਿਹੜੀ ਸ਼ਖਸੀਅਤ ਆ ਕੇ ਅਰਸ਼ਦ ਅਮੀਨ ਚੌਧਰੀ ਨੂੰ ਮਿਲੀ ਸੀ ਆ ਕੇ, ਉਹਦਾ ਨਾਂ ਹੈ ख्वाजा परवेज़ साहब। ख्वाजा परवेज़ साहब कौन ने? ਜਿਨ੍ਹਾਂ ਦਾ ਫਿਲਮੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੋਇਆ, ਬਹੁਤ ਵੱਡੇ ਗੀਤ ਨਿਗਾਰ ਸਨ ਪੰਜਾਬੀ ਦੇ ਵੀ ਔਰ ਉਰਦੂ ਦੇ ਵੀ। ਔਰ ਮੈਂ ਖੁਸ਼ਕਿਸਮਤੀ ਸਮਝਣਾ ਵਾ ਕਿ ख्वाजा ਸਾਹਿਬ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਰੋਜ਼ਨਾਮਾ ਖਬਰਾਂ ਜ਼ਿਆ ਸ਼ਾਹਿਦ ਸਾਹਿਬ ਨੇ ਅਖਬਾਰ ਕੱਢਿਆ ਸੀ ਔਰ ਉਸ ਅਖਬਾਰ ਦੇ ਵਿੱਚ ਉਹ ਬਤੌਰ ਐਡੀਟਰ ਆਏ ਸਨ ਔਰ ਮੈਨੂੰ ਕੁਝ ਅਰਸਾ ਉਹਨਾਂ ਨਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ। ਖੈਰ, ख्वाजा ਸਾਹਿਬ ਆਉਂਦੇ ਨੇ ਅਰਸ਼ਦ ਅਮੀਨ ਚੌਧਰੀ ਨੂੰ ਆ ਕੇ ਮਿਲਦੇ ਨੇ ਤੇ ਆ ਕੇ ਉਹਨੂੰ ਕਹਿੰਦੇ ਨੇ ਕਿ ਤੂੰ ਵੀ ਸਾਡਾ ਬੱਚਾ ਵੇਂ ਔਰ ਉਹ ਵੀ ਸਾਡੇ ਬੱਚੇ ਨੇ ਤੇ ਇਹ ਸਾਰੀ ਲੜਾਈ ਜਿਹੜੀ ਗਲਤਫਹਿਮੀ ਦਾ ਨਤੀਜਾ ਹੈ, ਲਿਹਾਜ਼ਾ ਆਪਸ ਵਿੱਚ ਸੁਲ੍ਹਾ ਕਰ ਲਿਓ। ਹੁਣ ਇਹ ਗੱਲ ਵਿੱਚ ਸਾਹਮਣੇ ਆਉਂਦੀ ਹੈ ਕਿ ख्वाजा परवेज़ ਸਾਹਿਬ ਆਖਰ ਕਿਉਂ ਆਏ? ਉਹਦੀ ਵਜ੍ਹਾ ਇਹ ਸੀ ਕਿ ਜਿਹੜਾ ਉਹ ਮੁੰਡਾ ਸੀ ਲੱਡਾ, ਜਿਹਦਾ ਨਾਂ ਦੱਸਿਆ ਜਾਂਦਾ ਹੈ, ਉਹ ਗੋਗੀ ਬੱਟ ਹੋਰਾਂ ਦਾ ਕਜ਼ਨ ਦੱਸਿਆ ਜਾਂਦਾ ਔਰ ਇਹੀ ਵਜ੍ਹਾ ਸੀ ਕਿਉਂਕਿ ख्वाजा ਸਾਹਿਬ ਜਿਹੜੇ ਨੇ ਉਹ ਗੋਗੀ ਬੱਟ ਹੋਰੀ ਆਪਸ ਵਿੱਚ ਰਿਸ਼ਤੇਦਾਰ ਸਨ, ਇਸ ਵਾਸਤੇ ख्वाजा ਸਾਹਿਬ ਆਏ। ਖੈਰ, ਇਹ ਗੱਲ ਜਿਹੜੀ ਇੱਕ ਵਾਰੀ ਖ਼ਤਮ ਹੋ ਜਾਂਦੀ ਹੈ। ਖ਼ਤਮ ਹੋਣ ਤੋਂ ਬਾਅਦ ਜਦੋਂ ਇਹ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਜਾਓ ਇਹਨੂੰ ਸ਼ਾਪਿੰਗ ਵਗੈਰਾ ਕਰਵਾਓ ਕੁਝ ਦਿਨਾਂ ਬਾਅਦ, ਤੇ ਆਪ ਚਲਾ ਜਾਂਦਾ ਹੈ ਥਾਣਾ ਮੁਗਲਪੁਰਾ ਦੇ ਵਿੱਚ। ਉਦੋਂ ਉੱਥੇ ਉਮਰ ਵਿਰਕ ਸਾਹਿਬ ਜਿਹੜੇ ਨੇ ਇਹ SHO ਤਾਇਨਾਤ ਸਨ। ਇਹਨੂੰ ਕਿਸੇ ਤਫਤੀਸ਼ ਦੇ ਮਾਮਲੇ 'ਚ ਕੋਈ ਕੰਮ ਸੀ ਤੇ ਇਹ ਉਹਨਾਂ ਨੂੰ ਮਿਲਣ ਚਲਾ ਜਾਂਦਾ। ਪਿੱਛੋਂ ਆਰਫ ਚੌਧਰੀ ਔਰ ਕੁਝ ਹੋਰ ਦੋਸਤ ਇਹਦੇ ਭਰਾ ਅਨਵਾਰੁਲ ਹਕ ਨੂੰ ਨਾਲ ਲੈ ਕੇ ਤੇ ਖੈਬਰ ਗੱਡੀ ਦੱਸੀ ਜਾਂਦੀ ਇਹਨਾਂ ਦੇ ਕੋਲ ਸੀ ਕਿ ਚਲੋ ਤੈਨੂੰ ਜਰਾ ਸ਼ਾਪਿੰਗ ਕਰਾ ਕੇ ਲਿਆਈਏ। ਜਦੋਂ ਦਿਆਲ ਸਿੰਘ ਕਾਲਜ ਤੋਂ ਬਾਹਰ ਨਿਕਲਦੇ ਨੇ ਤੇ ਬਾਹਰ ਇੱਕ ਚਨੇ ਚਾਟ ਵਾਲਾ ਬੜਾ ਮਸ਼ਹੂਰ ਸੀ, ਉਹਦੇ ਕੋਲ ਉਹੋ ਹੀ ਮੁੰਡੇ ਲੱਡਾ ਔਰ ਅਸ਼ਰਫ ਵਗੈਰਾ ਉਹ ਚਨੇ ਚਾਟ ਖਾ ਰਹੇ ਨੇ। ਜਦੋਂ ਉਹਨਾਂ ਨੂੰ ਵੇਖਿਆ ਤੇ ਉਹ ਆਰਫ ਚੌਧਰੀ ਜਿਹੜਾ ਹੈ ਉਹਨੇ ਫੌਰੀ ਤੌਰ ਦੇ ਉੱਤੇ ਉਹਨਾਂ ਉੱਤੇ ਫਾਇਰਿੰਗ ਕਰ ਦਿੱਤੀ। ਖੈਰ, ਉਹ ਵੀ ਤਿਆਰ ਬੈਠੇ ਸਨ, ਜ਼ਾਰੀ ਬਾਤ ਹੈ, ਉਹ ਵੀ ਕਿਸੇ ਨਿੱਕੇ ਘਰਾਂ ਦੇ ਨਹੀਂ ਸਨ, ਉਹ ਵੀ ਤਗੜੇ ਘਰਾਂ ਦੇ ਸਨ। ਦੋ ਤਰਫਾ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ। ਦੋ ਤਰਫਾ ਫਾਇਰਿੰਗ ਦੇ ਨਤੀਜੇ ਵਿੱਚ ਆਰਫ ਚੌਧਰੀ ਦੇ ਹੱਥ ਤੇ ਗੋਲੀ ਲੱਗਦੀ ਹੈ, ਇੱਕ ਰਾਹ ਹੁੰਦਾ ਹੈ ਔਰ ਦੂਜੇ ਪਾਸਿਓਂ ਵੀ ਇੱਕ ਮੁੰਡਾ ਜ਼ਖਮੀ ਹੁੰਦਾ ਹੈ। ਜਦ ਕਿ ਅਰਸ਼ਦ ਅਮੀਨ ਚੌਧਰੀ ਦਾ ਜਿਹੜਾ ਭਰਾ ਵੇ ਅਨਵਾਰੁਲ ਹਕ, ਉਹਨੂੰ ਗੋਲੀਆਂ ਲੱਗ ਜਾਂਦੀਆਂ ਨੇ ਬਹੁਤ ਸਾਰੀਆਂ। ਔਰ ਇਸ ਗੱਲ ਦੀ ਇਤਲਾਹ ਮਿਲਦੀ ਹੈ ਜਦੋਂ ਅਰਸ਼ਦ ਅਮੀਨ ਚੌਧਰੀ ਨੂੰ ਇਹ ਬੈਠਾ ਸੀ ਉਸ ਟਾਈਮ ਥਾਣੇ ਮੁਗਲਪੁਰਾ, ਇਹਨੂੰ ਇਤਲਾਹ ਮਿਲਦੀ ਹੈ। ਖੈਰ, ਇਹ ਉੱਥੋਂ ਦੌੜ ਕੇ ਆਉਂਦਾ ਵੇ, ਮਿਊਸਤਾਲ ਜਾਂਦੇ ਨੇ। ਉੱਥੇ ਜਾ ਕੇ ਪਤਾ ਲੱਗਿਆ ਕਿ ਇਹਦੇ ਭਰਾ ਅਨਵਾਰੁਲ ਹਕ ਚੌਧਰੀ ਜਿਹੜਾ ਹੈਗਾ ਉਹਦੀ ਮੌਤ ਵਾਕਿਆ ਹੋ ਚੁੱਕੀ ਹੈ। ਜਦੋਂ ਮੌਤ ਵਾਕਿਆ ਹੋ ਜਾਂਦੀ ਹੈ ਤਾਂ ਦੱਸਦੇ ਨੇ ਕਿ ਇਹ ਬਹੁਤ ਰੋਇਆ ਪਿੱਟਿਆ। ਜ਼ਾਹਿਰ ਹੈ ਭਾਈ ਤੇ ਭਾਈ ਹੁੰਦਾ ਵੇ, ਕੋਈ ਡਾਨ ਹੋਵੇ, ਕੋਈ ਜਿੱਡਾ ਵੱਡਾ ਚੌਧਰੀ ਹੋਵੇ, ਜੋ ਮਰਜ਼ੀ ਹੋਵੇ, ਲੇਕਿਨ ਭਰਾ ਤੇ ਭਰਾ ਹੀ ਹੁੰਦਾ ਵੇ। ਭਰਾ ਕਤਲ ਹੋ ਜਾਂਦਾ ਹੈ। ਖੈਰ, ਇਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਔਰ ਇਹਦੀ FIR ਕੱਟੀ ਜਾਂਦੀ ਹੈ। ਇਹਦੀ FIR ਜਿਹੜੀ ਹੈ ਨਾ ਜੀ, ਉਹ ਟਰਨਿੰਗ ਪੁਆਇੰਟ ਸਾਬਤ ਹੋਈ ਇਹਦੇ ਮਾਮਲਾਤ ਦੇ ਵਿੱਚ। ਔਰ ਉਹ ਇਹ ਹੋਈ ਕਿ ਲੱਡਾ ਚੌਂਕੇ ਗੋਗੀ ਬੱਟ ਹੋਰਾਂ ਦਾ ਰਿਸ਼ਤੇਦਾਰ ਸੀ। ਇਹਨਾਂ ਉਸ ਪਰਚੇ ਦੇ ਵਿੱਚ ਅਸ਼ਰਫ ਨੂੰ ਵੀ ਰੱਖਿਆ, ਲੱਡੇ ਨੂੰ ਵੀ ਰੱਖਿਆ ਤੇ ਨਾਲ ਗੋਗੀ ਬੱਟ ਜਿਹੜਾ ਹੈਗਾ ਮਸ਼ਹੂਰ ਮਾਰੂਫ ਹੈ, ਉਹਦਾ ਤਾਰਫ ਕਰਾਉਣ ਦੀ ਮੈਨੂੰ ਲੋੜ ਨਹੀਂ ਹੈ, ਉਹਦਾ ਨਾਮ ਹੀ ਵੇਚ ਦੇ ਦਿੱਤਾ। ਜਦੋਂ ਇਹ ਪਰਚਾ ਹੋ ਜਾਂਦਾ ਹੈ, ਹੁਣ ਗੋਗੀ ਬੱਟ ਦਾ ਸਾਰੇ ਮਾਮਲੇ ਨਾਲ ਕੋਈ ਤਲਕ ਨਹੀਂ ਸੀ। ਇਹ ਬਾਹਰੋਂ ਬਾਹਰ ਦੀ ਇੱਕ ਲੜਾਈ ਸੀ ਔਰ ਇਸ ਅਚਾਨਕ ਲੜਾਈ ਦੇ ਵਿੱਚ ਜੋ ਹੋਇਆ ਸੋ ਹੋਇਆ। ਗੋਗੀ ਬੱਟ ਦਾ ਇਹਦੇ ਨਾਲ ਕੋਈ ਤਲਕ ਨਹੀਂ ਸੀ। ਅੱਛਾ, ਹੁਣ ਤੁਹਾਨੂੰ ਮੈਂ ਦੱਸਣਾ ਵਾਂ ਕਿ ਅਰਸ਼ਦ ਅਮੀਨ ਦੀ ਤਾਕਤ। ਅਰਸ਼ਦ ਅਮੀਨ ਨੇ ਆਪਣੀ ਮਰਜ਼ੀ ਦਾ SHO ਤਾਇਨਾਤ ਕਰਾਇਆ ਮੁਤਲਕਾ ਥਾਣੇ ਦੇ ਵਿੱਚ, ਆਪਣੀ ਮਰਜ਼ੀ ਦੇ ਬੰਦੇ ਕੋਲੋਂ ਇਸ ਆਪਣੇ ਭਰਾ ਦੇ ਕਤਲ ਕੇਸ ਦੀ ਤਫਤੀਸ਼ ਕਰਾਈ, ਲੇਕਿਨ ਉਸ ਤਫਤੀਸ਼ ਦੇ ਵਿੱਚ ਗੋਗੀ ਬੱਟ ਜਿਹੜਾ ਹੈਗਾ ਉਹ ਬੇਗੁਨਾਹ ਹੋ ਗਿਆ। ਦੂਜੇ ਜਿਹੜੇ ਨੇ ਉਹ ਜੇਲੇ ਚਲੇ ਜਾਂਦੇ ਨੇ। ਹੁਣ ਇਹਦੇ ਵਿੱਚ ਇੱਕ ਹੋਰ ਬੰਦੇ ਦੀ ਐਂਟਰੀ ਹੁੰਦੀ ਹੈ ਸਾਰੇ ਮਾਮਲੇ ਦੇ ਵਿੱਚ ਔਰ ਉਹਦਾ ਨਾਂ ਹੈ ख्वाजा ਤਾਰੀਫ ਗੁਲਸ਼ਨ ਉਰਫ ਤੀਫੀ ਬੱਟ। ਉਹਨੇ ਸੁਲ੍ਹਾ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਇਹ ਸਾਰੇ ਆਪਸ ਵਿੱਚ ਗੋਗੀ, ਤੀਫੀ ਔਰ ਉਹ ਲੱਡਾ ਇਹਨਾਂ ਦਾ ਚੌਂਕੇ ਰਿਸ਼ਤੇਦਾਰ ਸੀ ਔਰ ਉਹ ਜੇਲ੍ਹ ਹੀ ਸੀ। ਉਹਨੇ ਕੋਸ਼ਿਸ਼ ਕੀਤੀ ਕਿ ਸਾਰਾ ਕੁਝ ਅਚਾਨਕ ਹੋਇਆ ਵੇ, ਕੋਈ ਦੁਸ਼ਮਣੀ ਤਾਂ ਸਾਡੀ ਹੈ ਨਹੀਂ, ਲਿਹਾਜ਼ਾ ਸੁਲ੍ਹਾ ਕੀਤੀ ਜਾਏ, ਉਹ ਬੱਚੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਛੁਡਾਇਆ ਜਾਏ। ਉਹਨੇ ਇੱਕ ਜਹਾਂਗੀਰ ਬਦਰ ਸਾਹਿਬ ਪੀਪਲਜ਼ ਪਾਰਟੀ ਦੇ ਬੜੇ ਮਾਰੂਫ ਰਹਿਨੁਮਾ ਸਨ, ਉਹਨਾਂ ਦਾ ਇੱਕ ਸੈਕਟਰੀ ਸੀ, ਮੀਆਂ ਅਰਸ਼ਦ ਉਹਦਾ ਨਾਂ ਸੀ। ਔਰ ਮੀਆਂ ਅਰਸ਼ਦ ਔਰ ਰਾਸ਼ਦ ਅਮੀਨ ਜਿਹੜੇ ਨੇ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਅਰਸ਼ਦ ਅਮੀਨ ਦਾ ਤੇ ਮੀਆਂ ਅਰਸ਼ਦ ਦਾ ਬਹੁਤ ਤਲਕ ਸੀ ਆਪਸ ਵਿੱਚ। ਔਰ ਦੱਸਿਆ ਜਾਂਦਾ ਵੇ ਕਿ ਮੀਆਂ ਅਰਸ਼ਦ ਜਿਹੜਾ ਹੈਗਾ ਉਹ ਇਹਦਾ ਇਨਵੈਸਟਰ ਵੀ ਸੀ, ਯਾਨੀ ਇਹਦੀਆਂ ਫਟੀਕਾਂ ਵਗੈਰਾ ਜਿਹੜੀਆਂ ਨਾ ਅਰਸ਼ਦ ਅਮੀਨ ਚੌਧਰੀ ਦੀਆਂ ਉਹ ਕੱਢਦਾ ਹੁੰਦਾ ਸੀ। ਨਾਲ ਉਹਨੂੰ ਇੱਕ ਸ਼ੌਕ ਵੀ ਸੀ ਕਿ ਇਹਦੇ ਡਾਨ ਔਰ ਬਦਮਾਸ਼ਾਂ ਨਾਲ ਤਲਕ ਹੋਣਾ ਚਾਹੀਦਾ ਵੇ। ਹਰ ਬੰਦੇ ਦੀ ਕੋਈ ਨਾ ਕੋਈ ਇੱਕ ਖਾਹਿਸ਼ ਹੁੰਦੀ ਹੈ। ਬਹਰਹਾਲ ਉਹਨੂੰ ਵਿੱਚ ਪਾਇਆ ਜਾਂਦਾ ਹੈ ਕਿ ਸੁਲ੍ਹਾ ਕਰਾਓ। ਉਹ ਜਦੋਂ ਸੁਲ੍ਹਾ ਦੀ ਗੱਲ ਹੁੰਦੀ ਹੈ, ਸੁਲ੍ਹਾ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਤੀਫੀ ਬੱਟ ਕੋਸ਼ਿਸ਼ ਕਰਦਾ ਵੇ, ਉਹਨਾਂ ਕੋਸ਼ਿਸ਼ਾਂ ਦੇ ਨਤੀਜੇ ਵਿੱਚ ਇਹ ਰਾਜ਼ੀ ਹੋ ਜਾਂਦਾ ਹੈ
ਔਰ ਸੁਣਿਆ ਕਿ ਉਹਦੀ ਇਹਨੇ ਦੇਤ ਵੀ ਉਹਨਾਂ ਦਿੱਤੀ ਔਰ ਇਹ ਸੁਲ੍ਹਾ ਕਰ ਲੈਂਦਾ ਔਰ ਇਹ ਵੀ ਦੱਸਿਆ ਕਿ ਹਲਫ ਤੇ ਸੁਲ੍ਹਾ ਕੀਤੀ ਜਾਂਦੀ ਹੈ ਕਿ ਅਸੀਂ ਇਸ ਕੇਸ ਤੋਂ ਪਿੱਛੇ ਹਟ ਜਾਂਦੇ ਹਾਂ ਔਰ ਉਹਨਾਂ ਦੀਆਂ ਜ਼ਮਾਨਤਾਂ ਵਗੈਰਾ ਕਰਾ ਦਿੰਦੇ ਹਾਂ। ਲੇਕਿਨ ਬਾਅਦ ਦੇ ਵਿੱਚ ਅਰਸ਼ਦ ਅਮੀਨ ਚੌਧਰੀ ਜਿਹੜਾ ਹੈਗਾ ਉਹ ਸੁਲ੍ਹਾ ਨਹੀਂ ਕਰਦਾ ਔਰ ਉਹ ਕਹਿੰਦਾ ਕਿ ਮੈਂ ਸੁਲ੍ਹਾ ਨਹੀਂ ਕਰਨੀ। ਪਹਿਲੇ ਉਹ ਕਹਿੰਦਾ ਰਹਿੰਦਾ ਜੀ ਠੀਕ ਹੈ, ਉਹ ਵਕਤ ਆਏਗਾ ਮੈਂ ਬਿਆਨ ਦੇ ਦਿਆਂਗਾ, ਇੰਜ ਹੋ ਜਾਏਗਾ, ਉਹ ਹੋ ਜਾਏਗਾ। ਲੇਕਿਨ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ ਔਰ ਉਹਨਾਂ ਨਾਲ ਸੁਲ੍ਹਾ ਦਾ ਉਹਨਾਂ ਨੂੰ ਕੋਈ ਫਾਇਦਾ ਨਾ ਹੋਇਆ ਪੈਸੇ ਦੇਣ ਦਾ। ਤੀਫੀ ਭੱਟ ਨੇ ਫਿਰ ਮੀਆਂ ਅਰਸ਼ਦ ਨਾਲ ਰਾਬਤਾ ਕੀਤਾ ਕਿ ਯਾਰ ਅਸੀਂ ਤੇ ਪੈਸੇ ਵੀ ਦਿੱਤੇ ਲੇਕਿਨ ਇਹ ਬੰਦਾ ਜਿਹੜਾ ਹੈਗਾ ਸੁਲ੍ਹਾ ਵਾਲੇ ਪਾਸੇ ਆ ਨਹੀਂ ਰਿਹਾ, ਲਿਹਾਜ਼ਾ ਇਹਨੂੰ ਮਨਾਓ। ਹੋਰ ਵੀ ਇਹਨੂੰ ਕੁਝ ਪੈਸੇ ਚਾਹੀਦੇ ਨੇ ਤੇ ਅਸੀਂ ਪੈਸੇ ਦੇ ਦਿੰਦੇ ਹਾਂ, ਲੇਕਿਨ ਉਹ ਸੁਲ੍ਹਾ ਜਿਹੜੀ ਉਹ ਲਾਜ਼ਮੀ ਕਰਾਓ। ਮੀਆਂ ਅਰਸ਼ਦ ਜਿਹੜਾ ਹੈਗਾ ਜਹਾਂਗੀਰ ਬਦਰ ਦਾ ਸੈਕਟਰੀ, ਉਹਨੇ ਫਿਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੁਲ੍ਹਾ ਦੀਆਂ। ਜਦੋਂ ਉਹਨੇ ਫਿਰ ਕੋਸ਼ਿਸ਼ਾਂ ਸੁਲ੍ਹਾ ਦੀਆਂ ਕੀਤੀਆਂ ਨੇ ਤੇ ਇਹਨਾਂ ਦਾ ਟਾਈਮ ਬਣ ਜਾਂਦਾ ਹੈ ਮੀਆਂ ਅਰਸ਼ਦ ਦੇ ਘਰ, ਔਰ ਮੀਆਂ ਅਰਸ਼ਦ ਦਾ ਘਰ ਸੀ ਇਕਬਾਲ ਟਾਊਨ ਵਿੱਚ, ਔਰ ਉਹਦੇ ਇਹਨਾਂ ਦਾ ਆਪਸ ਵਿੱਚ ਟਾਈਮ ਬਣ ਜਾਂਦਾ ਹੈ ਜਿੱਥੇ ਤੀਫੀ ਭੱਟ ਨੇ ਵੀ ਆਉਣਾ ਸੀ ਔਰ ਇਹਨੂੰ ਅਰਸ਼ਦ ਅਮੀਨ ਚੌਧਰੀ ਨੂੰ ਵੀ ਬੁਲਾਇਆ ਜਾਣਾ ਸੀ। ਬੁਲਾ ਕੇ ਮੀਆਂ ਅਰਸ਼ਦ ਦੇ ਸਾਹਮਣੇ ਕਿ ਉੱਥੇ ਬਹਿ ਕੇ ਜੋ ਵੀ ਗੱਲ ਹੈ ਵੇ ਸੁਲ੍ਹਾ ਕੀਤੀ ਜਾਏਗੀ ਔਰ ਭਰਪੂਰ ਸੁਲ੍ਹਾ ਕੀਤੀ ਜਾਏਗੀ ਕਿ ਕੇਸ ਮੁਕੰਮਲ ਤੌਰ ਦੇ ਉੱਤੇ ਮਾफ़ ਕਰਨਗੇ, ਨਾ ਕੋਈ ਇਹਨਾਂ ਦਾ ਸਾਡੇ ਨਾਲ ਝਗੜਾ ਤੇ ਨਾ ਕੋਈ ਸਾਡਾ ਇਹਨਾਂ ਨਾਲ ਝਗੜਾ। ਖੈਰ ਜਦੋਂ ਉਹ ਡੇਟ ਮੁਕਰਰ ਹੋ ਜਾਂਦੀ ਹੈ, ਦਿਨ ਮੁਕਰਰ ਹੋ ਜਾਂਦਾ ਹੈ ਤੇ ਇਹ ਜਾਂਦਾ ਵੇ ਆਰਫ ਚੌਧਰੀ ਦੇ ਘਰ ਮੁਲਤਾਨ ਰੋਡ ਤੇ ਜਿਹਦੇ ਇਹ ਰਹਿੰਦਾ ਰੁੰਦਾ ਸੀ। ਔਰ ਹੁਣ ਤੀਫੀ ਬਾਟੋਰੀ ਜਿਹੜੇ ਨੇ ਉਹਨਾਂ ਨੂੰ ਇਹ ਯਕੀਨ ਸੀ ਕਿ ਇਹ ਬੰਦਾ ਪਹਿਲੇ ਵੀ ਪੈਸੇ ਲੈ ਕੇ ਤੇ ਮੁਕਰ ਗਿਆ ਸੀ ਔਰ ਹੁਣ ਵੀ ਇਹਦਾ ਕੋਈ ਪਤਾ ਨਹੀਂ ਹੈ। ਲਿਹਾਜ਼ਾ ਉਹਨਾਂ ਕੀ ਕੀਤਾ, ਉਹਨਾਂ ਇਹ ਕੰਮ ਕੀਤਾ ਕਿ ਇਹਦੇ ਵਾਲਾ ਵਿੱਚੋਂ ਜਿਹੜਾ ਨਾ ਉਹ ਇਹਦਾ ਮੱਕੂ ਠੱਪ ਦਿਓ ਪੱਕਾ ਪੱਕੇ ਹੀ, ਇਹ ਸਾਡੀ ਜਾਨ ਨਹੀਂ ਛੱਡਣ ਲੱਗਾ ਔਰ ਇਹਦਾ ਰੌਲਾ ਵਿੱਚੋਂ ਮੁਕਾਈਏ। ਉਹਨੇ ਕੁਝ ਸ਼ੂਟਰ ਜਿਹੜੇ ਨੇ ਉਹ ਭੇਜ ਦਿੱਤੇ ਔਰ ਤਰੀਕਾਕਾਰ ਇਹ ਬਣਾਇਆ ਕਿ ਜਦੋਂ ਇਹ ਮੀਆਂ ਚੌਧਰੀ ਆਰਫ ਦੇ ਘਰੋਂ ਨਿਕਲਣਗੇ ਆਰਫ ਚੌਧਰੀ ਤੋਂ, ਉਦੋਂ ਹੀ ਇਹਨਾਂ ਦੇ ਉੱਤੇ ਅਟੈਕ ਕਰਕੇ ਉੱਥੇ ਹੀ ਇਹਨਾਂ ਦਾ ਕੰਮ ਤਮਾਮ ਕਰ ਦਿੱਤਾ ਜਾਏ। ਮੈਂ ਉਸ ਟਾਈਮ ਮੀਆਂ ਅਰਸ਼ਦ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਬੈਠਾ ਹੋਵਾਂਗਾ, ਇਸ ਤਰ੍ਹਾਂ ਸਾਡੇ ਤੇ ਸ਼ੱਕ ਸ਼ੁਬਾ ਵੀ ਨਹੀਂ ਹੋਏਗਾ ਤੇ ਇਹ ਕੰਮ ਖਤਮ ਹੋ ਜਾਏਗਾ। ਸ਼ੂਟਰ ਜਿਹੜੇ ਨੇ ਉਹ ਬਾਹਰ ਜਾ ਕੇ ਉੱਥੇ ਬਹਿ ਜਾਂਦੇ ਨੇ ਔਰ ਇਹਨਾਂ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਨੇ। ਇਹ ਅਰਸ਼ਦ ਅਮੀਨ ਚੌਧਰੀ, ਆਰਫ ਚੌਧਰੀ ਔਰ ਇੱਕ ਕਾਂਸਟੇਬਲ ਸੀ, ਇਸ਼ਫਾਕ ਕਾਂਸਟੇਬਲ ਉਹਦਾ ਨਾਂ ਸੀ, ਇਹ ਤਿੰਨੇ ਗੱਡੀ ਦੇ ਵਿੱਚ ਆਰਫ ਚੌਧਰੀ ਦੇ ਘਰ 'ਚੋਂ ਨਿਕਲਦੇ ਨੇ ਮੀਆਂ ਅਰਸ਼ਦ ਵੱਲ ਜਾਣ ਲਈ ਔਰ ਸੁਲ੍ਹਾ ਲਈ ਜਾਣ ਲਈ। ਜਦੋਂ ਇਹ ਬਾਹਰ ਦੇ ਨਿਕਲਦੇ ਨੇ ਤਾਂ ਬਾਹਰ ਇਹਨਾਂ ਦੀ ਫੀਲਡਿੰਗ ਜਿਹੜੀ ਹੈ ਉਹ ਪੂਰੀ ਲੱਗੀ ਹੋਈ ਸੀ, ਲੇਕਿਨ ਹੁੰਦਾ ਕੀ ਹੈ ਕਿ ਉੱਥੇ ਬੱਚੇ ਬਹੁਤ ਜ਼ਿਆਦਾ ਖੇਲ ਰਹੇ ਸਨ ਔਰ ਰਸ਼ ਸੀ ਬੱਚਿਆਂ ਦਾ। ਜਿਹੜੇ ਉਹ ਸ਼ੂਟਰ ਨੇ ਉਹਨੇ ਸੋਚਿਆ ਕਿ ਅਸੀਂ ਅਗਰ ਹਮਲਾ ਕਰ ਦਿੱਤਾ ਇਹ ਤੇ ਮਰਨਗੇ, ਲੇਕਿਨ ਇਹ ਬੱਚੇ ਬਹੁਤ ਜ਼ਿਆਦਾ ਇੱਥੇ ਖੇਲ ਰਹੇ ਨੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਹੈ, ਇਸ ਵਾਸਤੇ ਮੁਨਾਸਿਬ ਨਹੀਂ ਹੈ ਕਿ ਅਸੀਂ ਇੱਥੇ ਇਹਨਾਂ ਦੇ ਉੱਤੇ ਹਮਲਾ ਕਰੀਏ। ਖੈਰ ਉਹ ਹਮਲਾ ਜਿਹੜਾ ਕਰਨ ਦਾ ਉਹ ਇਰਾਦਾ ਆਪਣਾ ਮੁਲਤਵੀ ਕਰ ਦਿੰਦੇ ਨੇ ਔਰ ਇਹ ਜਿਹੜੇ ਨੇ ਚੂੰਕਿ ਇਹ ਲਾਇਲਮ ਸਨ ਇਸ ਸਾਰੀ ਚੀਜ਼ ਦੇ ਉੱਤੋਂ, ਇਹ ਪਹੁੰਚ ਜਾਂਦੇ ਨੇ ਮੀਆਂ ਅਰਸ਼ਦ ਦੇ ਘਰ। ਜਾ ਕੇ ਬੈਲ ਦਿੰਦੇ ਨੇ ਤੇ ਮੀਆਂ ਅਰਸ਼ਦ ਦਾ ਨੌਕਰ ਆ ਕੇ ਦੱਸਦਾ ਜੀ ਕਿ ਬਾਹਰ ਅਰਸ਼ਦ ਅਮੀਨ ਚੌਧਰੀ ਔਰ ਆਰਫ ਚੌਧਰੀ ਵਗੈਰਾ ਆਏ ਨੇ। ਹੁਣ ਤੀਫੀ ਬਾਟੋਰੀ ਜਿਹੜੇ ਉੱਧਰ ਬੈਠੇ ਸਨ ਸੁਲ੍ਹਾ ਵਾਸਤੇ, ਉਹਨਾਂ ਦੇ ਤੇ ਉਹ ਤੇ ਹੋਰ ਕੁਝ ਸੋਚ ਰਹੇ ਸਨ ਕਿ ਇਤਲਾਹ ਕੋਈ ਹੋਰ ਹੁਣੇ ਆਉਣ ਵਾਲੀ ਹੈ, ਲੇਕਿਨ ਬਹਰਹਾਲ ਉਹ ਇਤਲਾਹ ਜਿਹੜੀ ਉਹ ਨਹੀਂ ਆ ਸਕਦੀ। ਇਹਨਾਂ ਨੂੰ ਖੈਰ ਅੰਦਰ ਬਿਠਾਤਾ ਜਾਂਦਾ ਹੈ। ਉਸ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਸੁਲ੍ਹਾ ਦੇ ਹਵਾਲੇ ਨਾਲ ਦੱਸਿਆ ਜਾਂਦਾ ਹੈ ਕਿ ਗੱਲਬਾਤ ਦੇ ਦੌਰਾਨ ਇਹਨਾਂ ਦੇ ਦਰਮਿਆਨ ਜਿਹੜਾ ਹੈਗਾ ਉਹ ਤਲਖ ਕਲਾਮੀ ਵੀ ਆਪਸ ਵਿੱਚ ਹੁੰਦੀ ਹੈ। ਖੈਰ ਜਦੋਂ ਗੱਲਬਾਤ ਹੁੰਦੀ ਹੈ ਤਾਂ ਉੱਥੋਂ ਵਾਪਸ ਜਾਣ ਲਈ ਅਰਸ਼ਦ ਅਮੀਨ ਚੌਧਰੀ, ਆਰਫ ਚੌਧਰੀ ਔਰ ਇਸ਼ਫਾਕ ਕਾਂਸਟੇਬਲ ਗੱਡੀ ਦੇ ਵਿੱਚ ਨਿਕਲਦੇ ਨੇ। ਜਦੋਂ ਗੱਡੀ 'ਚ ਨਿਕਲਦੇ ਨੇ ਹੁਣ ਉਹ ਸ਼ੂਟਰ ਜਿਹੜੇ ਉੱਥੇ ਗਏ ਸਨ ਸਾਰੇ, ਉਹਨਾਂ ਇੱਥੇ ਆ ਕੇ ਫੀਲਡਿੰਗ ਲਾਤੀ ਸੀ ਕਿਉਂਕਿ ਪਲਾਨ ਬੀ ਜਿਹੜਾ ਉਹਨਾਂ ਦਾ ਇਹੀ ਬਣਿਆ ਸੀ ਕਿ ਅਗਰ ਇੱਥੇ ਨਹੀਂ ਤੇ ਉੱਥੋਂ ਜਦੋਂ ਨਿਕਲੇਗਾ ਤੇ ਇਹਦੇ 'ਤੇ ਫਿਰ ਹਮਲਾ ਕੀਤਾ ਜਾਏਗਾ। ਖੈਰ ਉੱਥੇ ਸ਼ੂਟਰ ਜਿਹੜੇ ਨੇ ਉਹ ਸੱਜੇ ਖੱਬੇ ਬੈਠੇ ਸਨ, ਤਿਆਰ ਬੈਠੇ ਸਨ। ਇਹ ਜਿਉਂ ਹੀ ਗੱਡੀ ਉਹਨਾਂ ਦੇ ਘਰ ਵਿੱਚੋਂ ਨਿਕਲਦੀ ਹੈ, ਬਾਹਰ ਮੇਨ 'ਤੇ ਆਉਂਦੀ ਹੈ ਤੇ ਨਾਲ ਹੀ ਕਲਾਸ਼ਨਾਂ ਦੇ ਛੰਨੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਇੰਨੀ ਕੋ ਫਾਇਰਿੰਗ ਹੁੰਦੀ ਹੈ ਕਿ ਇਲਾਕੇ 'ਚ ਕੋਹਰਾਮ ਮਚ ਜਾਂਦਾ ਵੇ ਔਰ ਫਾਇਰਿੰਗ ਇੰਨੀ ਕੁ ਸ਼ਦੀਦ ਸੀ ਕਿ ਇਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਇਹ ਤਿੰਨੇ ਬੰਦੇ ਜਿਨ੍ਹਾਂ ਵਿੱਚ ਅਰਸ਼ਦ ਅਮੀਨ ਚੌਧਰੀ, ਆਰਫ ਚੌਧਰੀ ਔਰ ਇਸ਼ਫਾਕ ਕਾਂਸਟੇਬਲ, ਇਹ ਤਿੰਨੇ ਮੌਕੇ ਦੇ ਉੱਤੇ ਹੀ ਹਲਾਕ ਹੋ ਜਾਂਦੇ ਨੇ। ਇਹ ਜਦੋਂ ਜਾਂਬਾਕ ਹੋ ਜਾਂਦੇ ਨੇ ਤਿੰਨੇ, ਉਸ ਤੋਂ ਬਾਅਦ ਖੈਰ FIR ਹੁੰਦੀ ਹੈ ਇਸ ਕੇਸ ਦੀ ਔਰ FIR ਹੁੰਦੀ ਹੈ ਆਰਫ ਚੌਧਰੀ ਜਿਹੜਾ ਨਾਲ ਅਰਸ਼ਦ ਅਮੀਨ ਦਾ ਦੋਸਤ ਜਿਹੜਾ ਮਾਰਿਆ ਗਿਆ ਸੀ ਉਹਦੇ ਭਰਾ ਦੀ ਮੁਦਈਅਤ ਵਿੱਚ FIR ਹੁੰਦੀ ਹੈ ਔਰ FIR ਦੇ ਵਿੱਚ ਜਿਹੜੇ ਨਾਂ ਨੇ, ਹੁਣ ਮੈਂ ਤੁਹਾਨੂੰ ਉਹ ਦੱਸਣਾ ਵਾਂ ਕਿ ਕੇਸ ਇਹ ਕਮਜ਼ੋਰ ਕਿਉਂ ਹੋਇਆ ਔਰ ਕਿਹਦੀ ਵਜ੍ਹਾ ਤੋਂ ਇਸ ਦਾ ਕੇਸ ਦਾ ਬਣ ਵੀ ਕੁਝ ਨਾ ਸਕਿਆ। ਪਹਿਲੇ ਉਹ ਤੁਹਾਨੂੰ ਮੈਂ ਨਾਂ ਦੱਸਣਾ ਵਾ, ਅੱਗੋਂ ਤੁਹਾਨੂੰ ਦੱਸਣਾ ਵਾ ਕਿ ਐਡਾ ਤਾਕਤਵਰ ਬੰਦਾ ਜਿਹਦਾ ਪੂਰਾ ਪੰਜਾਬ ਬਾਹਰ ਨਹੀਂ ਸੀ ਚੁੱਕਦਾ, ਜੇਲ੍ਹਾਂ ਵਿੱਚ ਵੀ ਜਾਂਦਾ ਰਿਹਾ। ਮੈਂ ਤੇ ਅਜੇ ਤੁਹਾਨੂੰ ਬਹੁਤ ਸ਼ਾਰਟ ਸਟੋਰੀ ਸੁਣਾਈਏ, ਅਗਰ ਮੈਂ ਇਹਦੇ ਵਾਕਿਆਤ ਦੱਸਣੇ ਸ਼ੁਰੂ ਕਰ
ਕਰਦੇ ਹਾਂ ਤਾਂ ਸਟੋਰੀ ਬਹੁਤ ਲੰਬੀ ਹੋ ਜਾਏਗੀ, ਲੇਕਿਨ ਚੀਜ਼ਾਂ ਤੁਹਾਨੂੰ ਦੱਸਣ ਦਾ ਮਕਸਦ ਹੁੰਦਾ ਹੈ ਕਿ ਤੁਹਾਨੂੰ ਤਾਰੀਖ ਦਾ ਪਤਾ ਚੱਲ ਜਾਏ ਕਿਹੜੇ ਬੰਦੇ ਨੇ ਕੀ ਕੀਤਾ ਔਰ ਉਹਦਾ ਅੰਜਾਮ ਕੀ ਹੋਇਆ। ਖੈਰ, ਸਭ ਤੋਂ ਪਹਿਲੇ ਮੈਂ ਦੱਸਣਾ FIR ਵਿੱਚ ਕੌਣ ਸ਼ਾਮਲ ਸੀ। FIR ਹੁੰਦੀ ਹੈ ਜਨਾਬ ਅਲੀ ਗੋਗੀ ਬੱਟ ਤੇ। ਤਨਵੀਰ ਖਾਕਵਾਨੀ ਸੀ ਇੱਕ, ਉਹ ਵੀ ਸਟੂਡੈਂਟ ਲੀਡਰ ਦੱਸਿਆ ਜਾਂਦਾ। ਉਹਦੇ ਤੇ ਰਸ਼ੀਦ ਭੱਟੀ ਇੱਕ MPA ਸੀ ਰਾਏਵਿੰਡ ਦਾ, ਉਹਦਾ ਭਰਾ ਸੀ ਜਮੀਲ ਭੱਟੀ, ਉਹਦੇ ਤੇ ਹੁੰਦੀ ਹੈ। ਔਰ ਖਾਜਾ ਤਾਰੀਫ ਗੁਲਸ਼ਨ ਔਰ ਲਤੀਫੀ ਭੱਟ ਜਿਹੜਾ ਉਹਦੇ ਤੇ ਮਸ਼ਾਵਰਤ ਦੀ FIR ਹੋ ਜਾਂਦੀ ਹੈ। ਪਹਿਲੀ ਗੱਲ ਤੇ FIR ਹੀ ਬੜੀ ਕਮਜ਼ੋਰ ਸੀ ਕਿ ਮੁਖਤਲਿਫ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ। ਖੈਰ, ਉਸ ਤੋਂ ਬਾਅਦ ਹੁੰਦਾ ਕੀ ਹੈ, ਸਿਆਣੇ ਔਰ ਵੱਡੇ ਗੱਲ ਕਹਿੰਦੇ ਨੇ ਵੀ ਚੌਧਰੀ ਦਾ ਕੁੱਤਾ ਮਰ ਗਿਆ ਤੇ ਸਾਰਾ ਪਿੰਡ ਤਾਜ਼ੀਅਤ ਕਰਨ ਵਾਸਤੇ ਤੇ ਅਫਸੋਸ ਕਰਨ ਵਾਸਤੇ ਆਇਆ, ਲੇਕਿਨ ਜਦੋਂ ਚੌਧਰੀ ਆਪ ਮਰ ਗਿਆ ਤੇ ਕੋਈ ਵੀ ਨਾ ਆਇਆ। ਇੰਝ ਹੀ ਹੁੰਦਾ ਵੇ, ਇਹ ਦੁਨੀਆ ਦਾ ਅਸੂਲ ਹੈ ਕਿ ਤਾਕਤਵਰ ਜਿਹੜਾ ਹੈਗਾ ਉਹਦਾ ਕੋਈ ਹੋਰ ਮਰ ਜਾਏ ਤਾਂ ਸਾਰੀ ਦੁਨੀਆ ਆਉਂਦੀ ਹੈ ਕਿ ਚੌਧਰੀ ਸਾਹਿਬ ਬੜਾ ਅਫਸੋਸ ਹੈ, ਲੇਕਿਨ ਜਦੋਂ ਆਪ ਮਰਦਾ ਨੇ ਉਸ ਤੋਂ ਬਾਅਦ ਕੋਈ ਉਹਨੂੰ ਪੁੱਛਦਾ ਨਹੀਂ। ਔਰ ਇੰਝ ਹੀ ਹੋਇਆ, ਆਰਫ ਚੌਧਰੀ ਦੇ ਭਰਾ ਦੀ ਮੁਦੱਈਅਤ ਦੇ ਵਿੱਚ FIR ਹੁੰਦੀ ਹੈ। ਔਰ ਹੈਰਤ ਦੀ ਗੱਲ ਹੈ, ਐਡਾ ਤਗੜਾ ਬੰਦਾ ਜਿਹਨੇ ਪੂਰੇ ਪੰਜਾਬ ਉੱਤੇ ਰਾਜ ਕੀਤਾ ਹੈ, ਜਿਹਨੂੰ ਮੁਹੰਮਦ ਖਾਨ ਜਨੇਜੋ ਸਾਹਿਬ ਮਿਲਣ ਦੀ ਖਾਹਿਸ਼ ਦਾ ਇਜ਼ਹਾਰ ਕੀਤਾ, ਜਿਹਦਾ ਵਜ਼ੀਰ ਆਲਾ ਮਨਜ਼ੂਰ ਵੱਟੂ ਨਾਲ ਡਾਇਰੈਕਟ ਤਾਲੁਕਾਤ ਸਨ, ਰਿਆਜ਼ ਫਤਿਆਣਾ ਔਰ ਚੱਠਾ ਸਾਹਿਬ ਜਿਹੜੇ ਨੇ, ਹਮਦ ਨਾਸਰ ਚੱਠਾ ਸਾਹਿਬ ਜਿਹਦੇ ਨਾਲ ਡਾਇਰੈਕਟ ਤਾਲੁਕ ਸੀ, ਇਹ ਸਾਰਾ ਕੁਝ ਤਾਲੁਕ ਹੁੰਦਿਆਂ ਦੇ ਬਾਵਜੂਦ ਜਦੋਂ ਅਰਸ਼ਦ ਅਮੀਨ ਮਾਰਿਆ ਗਿਆ ਤੇ ਇਹਦੇ ਚੇਲਮ ਤੱਕ ਹੀ ਸੁਣਿਆ ਕਿ ਇਹ ਕੇਸ ਖਤਮ ਹੋ ਕੇ ਰਹਿ ਗਿਆ ਸੀ। ਔਰ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਇਸ ਕੇਸ ਦੀਆਂ ਜ਼ਿਮਨੀਆਂ ਲਿਖੀਆਂ ਜਾ ਰਹੀਆਂ ਸਨ ਤੇ ਦੱਸਿਆ ਜਾਂਦਾ ਹੈ ਕਿ ਇੱਕ ਮੁਲਜ਼ਮ ਵਿੱਚ ਐਸਾ ਸੀ ਕਿ ਤਫਤੀਸ਼ੀ ਉਹਦੇ ਘਰ ਆ ਕੇ ਉਹਦੇ ਸਾਹਮਣੇ ਬਹਿ ਕੇ ਤੇ ਜ਼ਿਮਨੀ ਲਿਖੀ, ਔਰ ਜਿਵੇਂ ਉਹਨੇ ਕਿਹਾ ਕਿ ਜ਼ਿਮਨੀ ਵਿੱਚ ਮੇਰੇ ਬਾਰੇ ਇਹ ਲਿਖ ਕੇ ਮੈਂ ਉਹ ਤੇ ਆਈ ਸੀ ਜਾਂ ਨਹੀਂ ਸੀ, ਜਾਂ ਜੋ ਵੀ ਬਾਅਦ ਵਿੱਚ ਉਹਨੂੰ ਮੁਅੱਤਲ ਵੀ ਖੈਰ ਕਰ ਦਿੱਤਾ ਗਿਆ। ਸੋ ਇੰਜ ਇਸ ਲਈਏ ਤੂੰ ਆ ਕੇ ਲਾਹੌਰ ਬਹਿ ਕੇ ਡਾਨ ਬਣਨ ਵਾਲੇ ਅਰਸ਼ਦ ਅਮੀਨ ਚੌਧਰੀ ਦੀ ਕਹਾਣੀ ਜਿਹੜੀ ਹੈ ਇਹ ਆਪਣੇ ਅੰਜਾਮ ਨੂੰ ਪਹੁੰਚੀ। ਕਹਾਣੀਆਂ ਸੁਣਾਉਣ ਦਾ, ਜਿਵੇਂ ਕਿ ਮੈਂ ਪਹਿਲੇ ਵੀ ਦੱਸਣਾ ਹੁੰਦਾ, ਕਈ ਦੋਸਤ ਕਮੈਂਟਸ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਜਿਹੜੇ ਮਰ ਮੁੱਕ ਗਏ ਨੇ ਇਹ ਜਿਹੜੇ ਡਾਨ ਸਨ, ਇਹਨਾਂ ਦੀ ਕਹਾਣੀਆਂ ਸੁਣਾਉਣ ਦਾ ਮਕਸਦ ਕੀ ਹੈ। ਮਕਸਦ ਇਹ ਨਹੀਂ ਹੁੰਦਾ ਕਿ ਇਹਨਾਂ ਕਹਾਣੀਆਂ ਨੂੰ ਸੁਣ ਕੇ ਕੋਈ ਡਾਨ ਬਣੇ ਜਾਂ ਕੋਈ ਜੁਰਮ ਵਾਲਾ ਆਵੇ। ਮਕਸਦ ਸਿਰਫ ਇਹ ਦੱਸਣਾ ਹੁੰਦਾ ਵੇ ਕਿ ਜੁਰਮ ਦੀ ਦੁਨੀਆ ਬਜ਼ਾਹਿਰ ਬੜੀ ਖੂਬਸੂਰਤ ਹੈ ਕਿ ਉਹਦਾ ਜੀ ਇੰਨਾ ਰੋਬ ਸੀ, ਉਹਦਾ ਇੰਨਾ ਦਬਦਬਾ ਸੀ, ਉਹਦੇ ਨਾਲ ਇੰਨੇ ਡਾਲੇ ਚੱਲਦੇ ਸਨ, ਉਹਨਾਂ ਕੋਲ ਇੰਨਾ ਅਸਲਾ ਹੁੰਦਾ ਸੀ, ਲੇਕਿਨ ਤੁਸੀਂ ਅੱਜ ਤੱਕ ਵੇਖੋ ਕਿ ਕੋਈ ਵੀ ਡਾਨ ਹੋਇਆ ਜਾਂ ਜਿੱਡਾ ਮਰਜ਼ੀ ਤਗੜਾ ਬਦਮਾਸ਼ ਹੋਇਆ ਵੇ, ਉਹਦੀ ਏਜ ਕਿੰਨੀ ਕੁ ਹੋਈ ਹੈ, ਉਸ ਬਦਮਾਸ਼ੀ ਦੀ ਉਮਰ ਜਿਹੜੀ ਹੈ ਉਹ ਕਿੰਨੇ ਕੁ ਸਾਲ ਰਹੀ ਹੈ, ਉਸ ਤੋਂ ਬਾਅਦ ਉਹਦਾ ਅੰਜਾਮ ਜਿਹੜਾ ਹੈ ਬਹੁਤ ਬੁਰਾ ਹੋਇਆ ਹੈ। ਔਰ ਸਿਰਫ ਉਹਦਾ ਅੰਜਾਮ ਨਹੀਂ ਹੁੰਦਾ, ਉਹਦੀ ਫੈਮਿਲੀ ਖਤਮ ਹੋ ਕੇ ਰਹਿ ਜਾਂਦੀ ਹੈ। ਬਾਅਦ ਵਿੱਚ ਦੱਸਿਆ ਗਿਆ ਕਿ ਤਾਜ਼ੀਅਤ ਕਰਨ ਵਾਸਤੇ ਇੱਕ ਵਾਰੀ ਇਹ ਸਾਰੇ ਦੋਸਤ ਜਿਹੜੇ ਨੇ ਸਿਆਸੀ ਦੋਸਤ ਇਹ ਉਹਦੇ ਪਿੰਡ ਗਏ, ਲਈਏ ਜਾ ਕੇ ਉਹਦੇ ਵਾਲਿਦ ਨੂੰ ਕਿਹਾ ਗਿਆ ਕਿ ਤੇਰਾ ਬੇਟਾ ਤੇ ਮਾਰਿਆ ਗਿਆ ਵੇ, ਉਹਦਾ ਬੜਾ ਵੱਡਾ ਨਾਂ ਸੀ, ਹੁਣ ਤੂੰ ਕੋਈ ਹੋਰ ਆਪਣਾ ਬੇਟਾ ਦੇ ਦੇ ਔਰ ਉਹਦੀ ਸੀਟ ਦੇ ਉੱਤੇ ਹੀ ਉਹਨੂੰ ਯਾਨੀ ਚੇਅਰਮੈਨ MSF ਬਣਾ ਦਿੰਦੇ ਆ। ਲੇਕਿਨ ਉਹ ਤੇ ਪਹਿਲੇ ਹੀ ਵਿਚਾਰਾ ਜਿਹੜਾ ਹੈਗਾ ਇਸ ਚੀਜ਼ ਦੇ ਬਹੁਤ ਖਿਲਾਫ ਸੀ, ਸੋ ਉਹਨੇ ਮਨਾ ਕਰ ਦਿੱਤਾ। ਇੰਜ ਅਰਸ਼ਦ ਅਮੀਨ ਦੀ ਕਹਾਣੀ ਜਿਹੜੀ ਹੈ ਉਹ ਆਪਣੇ ਅੰਜਾਮ ਨੂੰ ਪਹੁੰਚੀ। ਨਾਜ਼ਰੀਨ, ਮਿਲਨੇ ਆ ਕਿਸੇ ਹੋਰ ਸਟੋਰੀ ਨਾਲ, ਉਦੋਂ ਤੀਕਰ ਤੁਹਾਡਾ ਸਾਰਿਆਂ ਦਾ ਰੱਬ ਰਾਖਾ।